बोर्ड का ला लो पिछे बोर्ड का ला लो। सिद्धू मूसेवाले की याद दे विच सरदारियां ट्रस्ट वालों जिहड़ा पग्गां दा लंगर लाउण दी इत्थे गल कही गई सी ते नाल अपील की गई सी कि वो नौजवान जिहड़े सिद्धू मूसेवाला नूं प्यार करते हैं वो सिर ते दस्तारां सजा के आउण। वीर जी वाहिगुरू जी का खालसा वाहिगुरू जी की फतेह। वीर जी सरदारियां ट्रस्ट वालों की कहना चाहोगे? तुसीं अपील भी की सी कि जिहड़े नौजवान ने जिहड़े सिद्धू मूसेवाला नूं प्यार करते आ भी वो सिर ते दस्तारां सजा के आउण ते की लगदा कि तुहाडी अपील नूं बूर पिया? वाहिगुरू जी का खालसा वाहिगुरू जी की फतेह जी। हाँ जी, सतगुर की किरपा है कि असी परसों परिवार के हुक्म अनुसार सरदारियां ट्रस्ट पंजाब के वलों और परिवार के वलों संगतां नूं अपील की सी कि जिहड़े सरदार शुभदीप सिंह जी सिद्धू मूसेवाला की अंतिम अरदास दे विच शामिल होण आ रहे हैं उन्हां दी इच्छा मुताबक, क्योंकि दस्तार नूं प्यार बहुत करते सी और प्रमोट बहुत करते सी भी दस्तार सजा के आए। तो आपां देख रहे हैं वड्डी गिनती दे विच जिहड़े दस्तार नौजवान सजा के आए आ और सारी तहिया किया ट्रस्ट के वलों कि जिन्होंने नौजवानों ने दस्तार नहीं सजा के आए और माल बन के आए तो उन्होंने ट्रस्ट के वलों असीं दस्तारां इत्थे सजावांगे। सिद्धू वालों जिहड़ा मैनूं लगदा कि इंटरनैशनल लैवल ते जिथे कि आपां देखदे सी कि दस्तार नूं देख के कई वार सानूं विदेशां दे विच अतवादी तक कह दिता जांदा सी जां माड़े शब्द बोले जांदे सी, ਉਹ किते ना किते जाके दस्तार नूं इंटरनैशनल लैवल ते प्रेजेंट करके उन्हां चीज़ां तो दूर होया सी। ਤੁਹਾਨੂੰ लगदा कोई होर नौजवान ने ਜਾਂ ਜਿਹੜੇ ਗਾਇਕ ਨੇ ਉਸ ਪੱਧਰ तक जाके इस चीज़ ਨੂੰ इस भावना ਨੂੰ ਤੋੜ ਸਕਦੇ ਜਿਹੜੀ ਹੀਨ ਭਾਵਨਾ ਦਸਤਾਰ ਦੇ ਪ੍ਰਤੀ ਬਾਹਰਲੇ ਲੋਕਾਂ ਦੀ ਸੀ? ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਦਸਤਾਰ ਤੇ ਵੱਲ ਲੋਕਾਂ ਵੱਲੋਂ ਉਂਗਲ ਚੁੱਕੀ ਜਾਂਦੀ ਸੀ, ਪਰ ਜਿਸ ਤਰ੍ਹਾਂ ਸਾਡਾ ਛੋਟਾ ਵੀਰ ਸੁਖਦੀਪ ਸਿੰਘ ਸਿੱਧੂ ਦੇਸ਼ਾਂ ਵਿਦੇਸ਼ਾਂ 'ਚ ਜਾ ਕੇ ਆਪਣੇ ਸ਼ੋਅ ਦੇ ਰਾਹੀਂ ਆਪਣੀ ਅਪੀਲ ਦੇ ਰਾਹੀਂ ਦਸਤਾਰ ਨੂੰ ਪ੍ਰਮੋਟ ਕਰਦਾ ਸੀ ਤੇ ਤੁਸੀਂ ਕਿਹਾ ਕਿ ਬਾਕੀ ਕਲਾਕਾਰ ਵੀ ਇਸ ਤਰ੍ਹਾਂ ਕਰਨ। ਮੈਂ ਸਪੈਸ਼ਲੀ ਕਹਿਣਾ ਚਾਹਾਂਗਾ ਕਿ ਇਹਦੇ ਵਾਸਤੇ ਇੱਕ ਗੁਰਦਾ ਚਾਹੀਦਾ ਹੁੰਦਾ ਜਿਹੜਾ ਕਿ ਹਰੇਕ ਕਲਾਕਾਰ ਦੇ ਹਿੱਸੇ ਨਹੀਂ ਆਉਂਦਾ, ਇਹ ਵਿਰਲਿਆਂ ਦੇ ਹਿੱਸੇ ਆਉਂਦਾ। ਪਰ ਫਿਰ ਵੀ ਮੈਂ ਸਾਰੇ ਕਲਾਕਾਰ ਭਰਾਵਾਂ ਨੂੰ ਖਾਸ ਕਰਕੇ ਜਿਹੜੇ ਸਾਡੀ ਕੌਮ ਤੋਂ ਨਾਲ ਸੰਬੰਧ ਰੱਖਦੇ ਆ ਜਾਂ ਪੰਜਾਬ ਦੇ ਨਾਲ ਸੰਬੰਧ ਰੱਖਦੇ ਆ ਕਿ ਜਦੋਂ ਵੀ ਉਹ ਆਪਣੇ ਸ਼ੋਅ ਲਾਉਂਦੇ ਆ ਦੇਸਾਂ ਵਿਦੇਸਾਂ ਜਾਂਦੇ ਆ ਤਾਂ ਉੱਥੇ ਦਸਤਾਰ ਦੀ ਗੱਲ ਜ਼ਰੂਰ ਕਰਨ। ਬਾਕੀ ਇੱਕ ਵੀਡੀਓ ਵੀ ਜਿਹੜੀ ਸ਼ੁਭਦੀਪ ਦੀ ਵਾਇਰਲ ਹੋਈ ਸੀ, ਉਸ ਵੀਡੀਓ ਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਿਹਾ ਕਿ ਦਸਤਾਰ ਸਿਰਫ ਇੱਥੇ ਨਾ ਰੱਖੋ, ਇਹਨੂੰ ਇੱਥੇ ਰੱਖੋ, ਇਹਦੇ ਤੁਹਾਡੇ ਮਨਾਂ ਦੇ ਵਿੱਚ ਵਸੀ ਹੋਣੀ ਚਾਹੀਦੀ ਹੈ। ਤੇ ਅੱਜ ਦੀ ਜਿਹੜੀ ਨੌਜਵਾਨੀ ਆ ਪਤਿਤ ਪੁਣੇ ਵੱਲ ਵੱਧ ਰਹੀ ਹੈ। ਚਲੋ ਆਪਾਂ ਕਹਿੰਦੇ ਵੀ ਵੈਸੇ ਤਾਂ ਸਿੱਖੀ ਨਾਲ ਜੁੜਨਾ ਚਾਹੀਦਾ ਜਿਹੜੇ ਸਿੱਖ ਧਰਮ ਨਾਲ ਬਿਲੋਂਗ ਕਰਦੇ, ਪਰ ਘੱਟੋ ਘੱਟ ਪੰਜਾਬੀ ਆ ਜਿਹੜਾ ਜਾਂ ਜਿਹੜੇ ਸਿੱਖ ਨੇ ਉਹ ਦਸਤਾਰ ਨੂੰ ਪ੍ਰੈਜ਼ੈਂਟ ਕਰਦੇ ਆ। ਨੌਜਵਾਨ ਦਸਤਾਰ ਵਾਲੇ ਪਾਸੇ ਕਿਉਂ ਨਹੀਂ ਆ ਰਹੇ, ਕੀ ਕਾਰਨ ਹੈ? ਵੈਸੇ ਤਾਂ ਜੀ ਆਪਾਂ ਇਹ ਨਹੀਂ ਕਹਿ ਸਕਦੇ ਨਹੀਂ ਆ ਰਹੇ, ਹੁਣ ਬਹੁਤ ਜ਼ਿਆਦਾ ਫਰਕ ਪਿਆ ਪਰ ਜਿੰਨੇ ਜਿਸ ਲੈਵਲ ਤੇ ਪੈਣਾ ਚਾਹੀਦਾ ਹਜੇ ਤੱਕ ਆਪਾਂ ਉਸ ਲੈਵਲ ਤੇ ਨਹੀਂ ਪਹੁੰਚੇ। ਅਸੀਂ ਪਿਛਲੇ 15 ਸਾਲ ਤੋਂ ਸਰਦਾਰੀਆਂ ਟਰਸਟ ਪੰਜਾਬ ਦੇ ਵੱਲੋਂ ਉਪਰਾਲੇ ਕਰ ਰਹੇ ਹਾਂ, ਵੱਖ-ਵੱਖ ਦਸਤਾਰ ਕੈਂਪਾਂ ਰਾਹੀਂ ਦਸਤਾਰ ਕੱਪ ਦਸਤਾਰ ਅਵਾਰਡ ਕਰਵਾ ਰਹੇ ਹਾਂ। ਸਾਡੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਜੀ ਦਬੜੀ ਖਾਨਾ ਉਹਨਾਂ ਦੀ ਰਹਿਨਮਾਈ ਹੇਠ ਬਹੁਤ ਵੱਡੇ ਲੈਵਲ ਤੇ ਦਸਤਾਰਾਂ ਦਾ ਪ੍ਰਚਾਰ ਕਰ ਰਹੇ ਹਾਂ। ਪਰ 2 4 6 ਸੰਸਥਾਵਾਂ ਦੇ ਪ੍ਰਚਾਰ ਕਰਨ ਵਾਲੇ ਗੱਲ ਨਹੀਂ ਬਣਨੀ। ਜਿਵੇਂ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਵੱਡੀਆਂ ਸੰਸਥਾਵਾਂ ਨੇ, ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਔਰ ਦਸਤਾਰਾਂ ਵਾਲੇ ਜਿਹੜੇ ਨੌਜਵਾਨ ਆ ਕੋਚ ਹੈ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ। ਉਹਨਾਂ ਦੇ ਕੋਲ ਬਹੁਤ ਵੱਡੀਆਂ ਸਟੇਜਾਂ ਤੇ ਬਹੁਤ ਵੱਡੇ ਉਪਰਾਲੇ ਆ। ਵੀਰ ਜੀ ਇੱਕ ਮੈਂ ਹੋਰ ਇੱਥੇ ਮੈਂ ਗੁਰੇਜ਼ ਨਹੀਂ ਕਰੂੰਗਾ ਇਹ ਗੱਲ ਕਹਿਣ ਤੋਂ ਕਿ ਕਈ ਮੁੰਡੇ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਨੇ ਇਸ ਨੂੰ ਕਿੱਤਾ ਬਣਾ ਕੇ ਪੇਸ਼ ਕੀਤਾ ਹੋਇਆ ਜਾਂ ਇਹਨੂੰ ਕਿੱਤੇ ਦੇ ਰੂਪ ਦੇ ਵਿੱਚ ਪੇਸ਼ ਕਰਦੇ। ਕਿਸੇ ਦੇ ਦਸਤਾਰ ਸਜਾਉਣੀ ਆ ਸਿਰ ਤੇ ਤਾਂ ਉਹਦਾ ਚਾਰਜ ਕੀਤਾ ਜਾਂਦਾ, ਪੈਸੇ ਲੈ ਕੇ ਇਹ ਕੰਮ ਕਰ ਰਹੇ। ਤੁਸੀਂ ਤੁਹਾਡਾ ਟਰਸਟ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ, ਕੀ ਕਹਿੰਦਾ ਇਸ ਬਾਰੇ? ਦੇਖੋ ਸਾਡਾ ਟਰਸਟ ਦੀ ਸੋਚ ਇਹ ਹੈ ਜਾਂ ਮੇਰੀ ਸੋਚ ਮੈਂ ਕਹਿ ਦੇਣਾ ਕਿ ਇਹ ਹੈ ਕਿ ਜਿੱਥੇ ਲੋਕ ਨਚਾਰਾਂ ਨੂੰ ਪੈਸੇ ਦਿੰਦੇ ਨੇ, ਤੁਸੀਂ ਇੱਕ ਵਿਆਹ ਸਮਾਗਮ ਦੇਖ ਲਓ, ਉੱਥੇ ਦਸਤਾਰ ਬੰਨ੍ਹਣ ਵਾਲਿਆਂ ਨੂੰ ਤਾਂ ਵੱਧ ਤੋਂ ਵੱਧ 1100 ਦਿੱਤਾ ਜਾਊ, ਪਰ ਉੱਥੇ ਸਟੇਜ 'ਤੇ ਨੱਚਣ ਵਾਲਿਆਂ ਨੂੰ 1 ਲੱਖ ਸਵਾ ਲੱਖ ਤੱਕ ਦਿੱਤਾ ਜਾਂਦਾ। ਚਾਹੇ ਉਹ ਕਿੱਤੇ ਤੌਰ 'ਤੇ ਵੀ ਸੇਵਾ ਕਰ ਰਹੇ ਨੇ ਤਾਂ ਉਹ ਆਪ ਸੋਹਣੀ ਦਸਤਾਰ ਬੰਨ੍ਹਦੇ ਨੇ, ਦਸਤਾਰ ਬੰਨ੍ਹ ਕੇ ਸੋਸ਼ਲ ਮੀਡੀਆ 'ਤੇ ਪ੍ਰੈਜ਼ੈਂਟ ਕਰਦੇ ਨੇ ਔਰ ਆਪਦਾ ਇੱਕ ਯੋਗ ਕਿੱਤਾ ਚੁਣਿਆ ਹੋਇਆ ਉਹਨਾਂ ਨੇ। ਹਾਲਾਂਕਿ ਵਾਲ ਕੱਟਣ ਵਾਲੇ ਬੰਨ੍ਹੋ, ਨਾਈ ਬੰਨ੍ਹਣ ਜਾਂ ਪਾਰਲਰ ਖੋਲ੍ਹਣ ਜਾਂ ਉਹ ਇਸ ਤਰ੍ਹਾਂ ਦੇ ਹੋਰ ਕੰਮ ਕਰਨ ਤਾਂ ਉਹਦੇ ਨਾਲੋਂ ਤਾਂ ਇਹ ਕਿੱਤਾ ਕਿਤੇ ਬਹੁਤ ਵਧੀਆ। ਚਾਹੇ ਉਹ ਕਿੱਤੇ ਵਜੋਂ ਕਰ ਰਹੇ ਨੇ ਪਰ ਆਪਣੀ ਦਸਤਾਰ ਨੂੰ ਤਾਂ ਪ੍ਰਮੋਟ ਕਰ ਰਹੇ ਨੇ। ਅਸੀਂ ਤਾਂ ਇਹਨੂੰ ਪੋਜ਼ਿਟਿਵ ਵੇ ਦੇ ਨਾਲ ਹੀ ਲੈਂਦੇ ਹਾਂ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਇੱਥੇ ਬਿਨਾਂ ਦਸਤਾਰ ਤੋਂ ਆਏ ਆ ਜਾਂ ਜਿਨ੍ਹਾਂ ਦੇ ਦਸਤਾਰ ਨਹੀਂ ਸਜੀ ਹੋਈ ਆ, ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ, ਉਹਨਾਂ ਨੂੰ ਕੀ ਕਹੋਗੇ? ਮੈਂ
ਜਿਹੜੇ ਇੱਥੇ ਆਏ ਆ ਮੇਰੇ ਪੰਜਾਬ ਦੇ ਵਾਸੀ, ਮੇਰੀ ਕੌਮ ਦੇ, ਸਾਰੀ ਦੁਨੀਆ 'ਚ ਰਹਿੰਦੇ ਪੰਜਾਬੀਆਂ ਨੂੰ ਔਰ ਸਿੱਖ ਕੌਮ ਨੂੰ ਇੱਕ ਅਪੀਲ ਕਰਨਾ ਚਾਹਾਂਗਾ ਕਿ ਇਹ ਤੁਹਾਡੀ ਹੋਂਦ ਦੀ ਨਿਸ਼ਾਨੀ ਆ, ਇਹ ਤੁਹਾਡੀ ਜੁਰਤ ਦੀ ਨਿਸ਼ਾਨੀ ਆ। ਦਸਤਾਰ ਦਾ ਮਤਲਬ ਕੱਲਾ ਇਹ ਨਹੀਂ ਕਿ ਤੁਸੀਂ ਦਸਤਾਰ ਸਿਰਫ ਸਿੱਖ ਹੀ ਬੰਨ੍ਹ ਸਕਦਾ। ਦਸਤਾਰ ਸਾਡੀ ਬਹੁਤ ਪੁਰਾਣੀ ਪਰੰਪਰਾ ਹੈ ਔਰ ਇਹ ਸਾਡੀ ਜੁਰਤ ਆ, ਹੋਂਦ ਆ। ਇਹਨੂੰ ਸਜਾ ਕੇ ਰੱਖ। ਬਹੁਤ ਸੋਹਣੀਆਂ ਸੋਹਣੀਆਂ ਦਸਤਾਰਾਂ ਸਿਰਾਂ ਦੇ ਉੱਪਰ ਸਜਾਈਆਂ ਹੋਈਆਂ। ਵੀ ਕੈਮਰਾਮੈਨ ਜ਼ਰੂਰ ਕੱਲੀ ਕੱਲੀ ਦਸਤਾਰ ਨੂੰ ਪ੍ਰੈਜ਼ੈਂਟ ਕਰੇ, ਕਿਉਂਕਿ ਇਹ ਸਿਰ ਦਾ ਤਾਜ ਹੈ। ਜਦੋਂ ਸਿਰ ਤੇ ਸੋਹਣੀ ਦਸਤਾਰ ਬੰਨੀ ਹੁੰਦੀ ਹੈ ਤਾਂ ਚਿਹਰੇ ਦਾ ਜਿਹੜਾ ਨੂਰ ਆ ਉਹਨੂੰ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿੱਦਾਂ ਗੁਲਾਬ ਦੇ ਫੁੱਲਾਂ ਵਾਂਗੂ, ਜਿਵੇਂ ਵੱਖ-ਵੱਖ ਰੰਗਾਂ ਦੇ ਗੁਲਾਬ ਦੇ ਫੁੱਲ ਖਿੜੇ ਹੁੰਦੇ, ਉਸੇ ਤਰ੍ਹਾਂ ਚਿਹਰੇ ਤੇ ਨੂਰ ਆ ਰਿਹਾ। ਤੇ ਸਭ ਤੋਂ ਵੱਡੀ ਗੱਲ ਆ, ਸਾਡੇ ਗੁਰੂ ਸਾਹਿਬ ਦੀ ਜਿਹੜੀ ਨਿਸ਼ਾਨੀ ਆ, ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਤਾਜ ਹੈ, ਉਹ ਸਿਰ ਦੇ ਉੱਪਰ ਸਜਾਇਆ ਹੋਇਆ।